ਕਿ ਨੇਪਾਲ ਦੇ ਵਿੱਚ ਕਿੰਨਾ ਜ਼ਬਰਦਸਤ ਗੁੱਸਾ ਮੋਦੀ ਔਰ ਭਾਰਤ ਸਰਕਾਰ ਦੇ ਔਰ ਭਾਰਤ ਦੇ ਖਿਲਾਫ ਹੈ ਕਿ ਉਹਨਾਂ ਦੇ 77 ਜ਼ਿਲ੍ਹੇ ਨੇ ਔਰ ਉਹਨਾਂ ਸਾਰੇ ਹੀ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਲਗਭਗ ਮੋਦੀ ਦੇ ਪੁਤਲੇ ਐਫਜੀਜ਼ ਜਿਹਨੂੰ ਕਹਿੰਦੇ ਨੇ ਉਹ ਫੂਕੇ ਗਏ ਔਰ ਚਾਰ ਚਫੇਰੇ ਭਾਰਤ ਵਿਰੋਧੀ ਨਾਅਰੇ ਔਰ ਕਈ ਥਾਂ ਜਿਹੜੇ ਉੱਥੇ ਰਹਿੰਦੇ ਭਾਰਤੀ ਵਪਾਰੀ ਜਾਂ ਦੂਜੇ ਨੇ ਉਹਨਾਂ ਨੂੰ ਵੀ ਨੇਪਾਲੀਆਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਨੇਪਾਲ ਦੀ ਸਿਚੁਏਸ਼ਨ 'ਚ ਤਾਂ ਇਹ ਇਵੇਂ ਹੀ ਹੈ ਕਿ ਜਿਵੇਂ ਉਹਨਾਂ ਦਾ ਇੱਕ ਹਿੱਸਾ ਵੱਢ ਕੇ ਪਾਸੇ ਸੁੱਟਤਾ ਗਿਆ ਹੋਵੇ, ਕਿਉਂਕਿ ਨਾ ਸਿਰਫ ਨੇਪਾਲ ਨੇ ਉਹਦੇ ਉੱਥੇ ਬਗਾਵਤ ਹੋਈ, ਉਹਨਾਂ ਨੇ ਰਾਜਾਸ਼ਾਹੀ ਖਤਮ ਕੀਤੀ, ਲੈਫਟਿਸਟ ਪਾਵਰ ਦੇ ਵਿੱਚ ਆਏ ਔਰ ਕਿਵੇਂ ਉਹਨਾਂ ਨੇ ਜਿਹੜਾ ਸਾਰਾ ਇਹ ਰਾਜ ਧਰਮ ਹਿੰਦੂ ਆਪਣੇ ਆਪ ਨੂੰ ਮੁਕਾ ਕੇ ਆਪਣਾ ਕਨਸਟੀਟਿਊਸ਼ਨ ਬਣਾਇਆ ਔਰ ਉਹਦੇ ਥੱਲੇ ਆਰਐਸਐਸ ਨੇ ਪੂਰਾ ਟਿਲ ਲਾਇਆ। ਉਹਨਾਂ ਦੀਆਂ ਇੰਟੈਲੀਜੈਂਸ ਏਜੰਸੀਆਂ ਨੇ ਕਾਠਮੰਡੂ ਜੋ ਕੁਝ ਕਾਬਲ 'ਚ ਬਹਿ ਕੇ ਇਹਨਾਂ ਦੀਆਂ ਐਮਬੈਸੀਆਂ ਔਰ ਕਾਉਂਸਲੇਟ ਕਰਦੇ ਰਹੇ ਨੇ ਉਹੀ ਕੁਛ ਉੱਥੇ ਕਰਦੇ ਸੀ। 30 ਜੁਲਾਈ ਨੂੰ ਇੱਕ ਨੇਪਾਲੀ ਨੌਜਵਾਨ ਜਿਹਦਾ ਨਾਂ ਜੈ ਸਿੰਘ ਆਇਆ, ਉਹ ਉਸ ਰੱਸੀ ਰਾਹੀਂ ਜਿਹੜਾ ਉਹ ਕ੍ਰਾਸ ਕਰ ਰਿਹਾ ਸੀ ਤੇ ਅਚਾਨਕ ਜਿਹੜੇ ਇੰਡੀਅਨ ਸਿਕਿਉਰਿਟੀ ਦਸਤੇ ਇਸ ਪਾਸੇ ਸੀ ਨਦੀ ਦੇ, ਉਹਨਾਂ ਨੇ ਉਸ ਰੱਸੀ ਨੂੰ ਕੱਟ ਦਿੱਤਾ। ਉਹ ਜਿਹੜਾ ਉਸ ਮਹਾਕਾਲੀ ਨਦੀ ਦੇ ਵਿੱਚ ਡਿੱਗ ਕੇ ਹੁਣ ਤੱਕ ਉਹ ਗੁੰਮਸ਼ੁਦਾ ਕਿਹਾ ਜਾਂਦਾ ਹੈ, ਮਤਲਬ ਮਰ ਗਿਆ। ਹੁਣ ਇਸ ਸਾਰੇ 'ਚ ਜ਼ਾਹਰ ਹੈ ਕਿ ਵੀ ਇਹ ਘਟਨਾ ਇੱਕ ਐਸੀ ਘਟਨਾ ਸੀ ਕਿ ਇਸ ਤੋਂ ਇੱਕਦਮ ਬਾਅਦ ਜਿਹੜਾ ਉਹ ਨੇਪਾਲ ਭਰ ਦੇ ਵਿੱਚ ਪ੍ਰੋਟੈਸਟ ਸ਼ੁਰੂ ਹੋ ਗਏ। ਇੰਡੀਅਨ ਹੈਲੀਕਾਪਟਰ ਜਿਹੜਾ ਹੈ ਉਹ ਨੇਪਾਲੀ ਹਦੂਦ ਦੇ ਵਿੱਚ ਆਇਆ। ਹੁਣ ਇਹਨੂੰ ਲੈ ਕੇ ਉਹਨਾਂ ਦੇ 77 ਜ਼ਿਲ੍ਹਿਆਂ 'ਚ ਪੂਰੀ ਹੈੱਡਕੁਆਰਟਰ ਦੇ ਉੱਤੇ ਮੁਹਿੰਮ ਚੱਲੀ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਨੇਪਾਲ ਦੇ ਸਭ ਜ਼ਿਲ੍ਹਿਆਂ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਜਿਹੜੇ ਨੇ ਉਹ ਫੂਕੇ ਜਾ ਰਹੇ ਨੇ। ਨੇਪਾਲੀਆਂ ਨੂੰ ਭਾਰਤ ਦੇ ਖਿਲਾਫ ਸਖਤ ਗੁੱਸੇ ਤੇ ਨਫ਼ਰਤ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ। ਸੋ ਵੀਅਰਸ, ਐਸਾ ਕਿਉਂ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕਿਉਂਕਿ ਇਸ ਵੇਲੇ ਅਫਗਾਨਿਸਤਾਨ ਦੇ ਉੱਤੇ ਇੰਨਾ ਫੋਕਸ ਹੈ ਇੰਟਰਨੈਸ਼ਨਲ ਮੀਡੀਆ ਦਾ ਵੀ ਔਰ ਸਾਡਾ ਵੀ ਔਰ ਜ਼ਾਹਰ ਹੈ ਸਾਊਥ ਏਸ਼ੀਆ ਦੇ ਬਾਕੀ ਮੁਲਕਾਂ ਦਾ ਵੀ, ਕਿਉਂਕਿ ਡਿਵੈਲਪਮੈਂਟਸ ਸਭ ਨੂੰ ਪ੍ਰਭਾਵਿਤ ਕਰਨ ਵਾਲੀਆਂ ਨੇ। ਬਿਲਕੁਲ ਕਿ ਨੇਪਾਲ ਦੇ ਵਿੱਚ ਕਿੰਨਾ ਜ਼ਬਰਦਸਤ ਗੁੱਸਾ ਮੋਦੀ ਔਰ ਭਾਰਤ ਸਰਕਾਰ ਦੇ ਔਰ ਭਾਰਤ ਦੇ ਖਿਲਾਫ ਹੈ ਕਿ ਉਹਨਾਂ ਦੇ 77 ਜ਼ਿਲ੍ਹੇ ਨੇ ਔਰ ਉਹਨਾਂ ਸਾਰੇ ਹੀ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਲਗਭਗ ਮੋਦੀ ਦੇ ਪੁਤਲੇ ਐਫਜੀਜ਼ ਜਿਹਨੂੰ ਕਹਿੰਦੇ ਨੇ ਉਹ ਫੂਕੇ ਗਏ ਔਰ ਚਾਰ ਚਫੇਰੇ ਭਾਰਤ ਵਿਰੋਧੀ ਨਾਅਰੇ ਔਰ ਕਈ ਥਾਂ ਜਿਹੜੇ ਉੱਥੇ ਰਹਿੰਦੇ ਭਾਰਤੀ ਵਪਾਰੀ ਜਾਂ ਦੂਜੇ ਨੇ ਉਹਨਾਂ ਨੂੰ ਵੀ ਨੇਪਾਲੀਆਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਹੁਣ ਇਸ ਨੂੰ ਖਬਰ ਥੋੜ੍ਹੀ ਬਹੁਤ ਆਈ, BBC ਨੇ ਵੀ ਕਵਰ ਕੀਤਾ, ਲੇਕਿਨ ਇਸ 'ਤੇ ਫੋਕਸ ਨਹੀਂ ਬਣਿਆ ਔਰ ਇਹਦੇ ਬਾਵਜੂਦ ਹੋ ਰਿਹਾ ਕਿਉਂਕਿ ਨੇਪਾਲ ਜਿਹੜਾ ਭਾਰਤ ਜਿਸ ਨੂੰ ਆਪਣਾ ਬੈਕਯਾਰਡ ਕਹਿੰਦਾ ਸੀ, ਇੱਕ ਜ਼ਮਾਨਾ ਕਿ ਇੱਕੋ ਇੱਕ ਮੁਲਕ ਜਿਹੜਾ ਦੁਨੀਆ ਦਾ ਹਿੰਦੂ ਰਾਸ਼ਟਰ ਦੇ ਤੌਰ ਤੇ, ਹਿੰਦੂ ਨੇਸ਼ਨ ਦੇ ਤੌਰ ਤੇ ਰੈਕਗਨੀਸ਼ਨ ਸੀ ਨੇਪਾਲ UN ਦੇ ਵਿੱਚ ਵੀ। ਔਰ ਤੁਸੀਂ ਦੇਖੋਗੇ ਕਿ ਦੁਨੀਆ ਦੇ 194-95 ਦੇਸ਼ਾਂ ਦੇ ਝੰਡੇ ਜਿਹੜੇ ਨੇ ਉਹ ਰੈਕਟੈਂਗੂਲਰ 4 ਨੁਕਰਾਂ ਵਾਲੇ ਨੇ, ਸਿਰਫ ਕਿਉਂਕਿ ਇਹਨਾਂ ਦਾ ਦੇਵੀ ਦਾ ਝੰਡੇ ਨਾਲ ਜੋੜ ਕੇ ਲਾਲ ਜਾਂ ਜੋ ਵੀ ਉਹਨਾਂ ਦਾ ਰੰਗ ਸੀ, ਸਿਰਫ ਟ੍ਰਾਇੰਗੂਲਰ ਜਿਹੜਾ ਉਹਨਾਂ ਦਾ ਹੀ ਝੰਡਾ ਸੀ ਨੇਪਾਲ ਦਾ ਹਿੰਦੂ ਰਾਸ਼ਟਰ ਦੇ ਤੌਰ ਤੇ। ਨੇਪਾਲ ਦੇ ਮਹਾਰਾਜੇ ਰਾਜੇ ਜਿਹੜੀ ਲਗਭਗ 240 ਸਾਲ ਉਹਨਾਂ ਦੀ ਮਹਾਰਾਜਗੀ ਟ੍ਰੈਡੀਸ਼ਨ ਰਹੀ, ਉਹਨਾਂ ਦਾ ਸਾਰਾ ਜਦੋਂ ਗੱਦੀ ਤੇ ਵੀ ਬਹਿੰਦੇ ਸੀ ਉਹੀ ਬ੍ਰਾਹਮਣ ਨੇਪਾਲ ਦੇ ਮੰਦਿਰਾਂ 'ਚ ਜਗਨਨਾਥਪੁਰੀ ਤੋਂ ਹੀ ਪੰਡਤ ਜਾਂਦੇ ਰਹੇ, ਉਹਨਾਂ ਦਾ ਰਾਜ ਤਿਲਕ ਔਰ ਪੂਰਾ ਹਿੰਦੂ ਔਰ ਈਵਨ ਵਿਸ਼ਵ ਹਿੰਦੂ ਪਰਿਸ਼ਦ ਔਰ RSS ਦੀਆਂ ਵੱਡੀਆਂ ਜਿਹੜੀਆਂ ਇੰਟਰਨੈਸ਼ਨਲ ਕਾਨਫਰੰਸ ਜਦੋਂ ਅਜੇ ਇਹਨਾਂ ਦੇ ਕੋਲ 2014 'ਚ ਪਾਵਰ ਨਹੀਂ ਵੀ ਆਈ ਸੀ ਉਹ ਨੇਪਾਲ 'ਚ ਹੀ ਹੁੰਦੀਆਂ ਸੀ। ਨੇਪਾਲ 'ਚ ਬੜਾ ਜ਼ਬਰਦਸਤ ਵਿਸ਼ਵ ਹਿੰਦੂ ਪਰਿਸ਼ਦ ਦਾ RSS ਦਾ ਨੈਟਵਰਕ ਸੀ, ਪੈਸੇ ਵੀ ਨੇਪਾਲ ਤੋਂ ਲੈਂਦੇ ਸੀ। ਹੁਣ ਤਾਂ ਸਾਰੇ ਹਿੰਦੁਸਤਾਨ ਨੂੰ ਲੁੱਟ ਰਹੇ ਨੇ, ਹੁਣ ਤਾਂ ਪੈਸੇ ਦੀ ਇਹਨਾਂ ਨੂੰ ਕਮੀ ਨਹੀਂ ਹੈ। ਹੁਣ ਇਸ ਸਾਰੇ 'ਚੋਂ ਕਿਵੇਂ ਨੇਪਾਲ ਭਾਰਤ ਦੀ ਜਕੜ 'ਚੋਂ ਨਿਕਲਿਆ ਔਰ ਇਸ ਦੀ ਕਹਾਣੀ ਵੀ ਕਿਉਂਕਿ ਬਹੁਤੀ ਬਿਆਨੀ ਨਹੀਂ ਜਾਂਦੀ, ਜਿਵੇਂ ਅੱਜ ਅਫਗਾਨਿਸਤਾਨ 'ਚੋਂ ਬਿਲਕੁਲ ਹੀ ਬਾਹਰ ਹੋ ਗਿਆ। ਇਹਨਾਂ ਨੇ ਤਾਂ ਦੁਨੀਆ ਦੇ ਇੱਕ ਵੱਡੇ ਜਿਹੜਾ ਇਨਸਾਨੀਅਤ ਦੇ ਇੱਕ ਵੱਡੇ ਹਿੱਸੇ ਨੂੰ ਭਾਰਤ 'ਚ ਜ਼ਾਤ-ਪਾਤੀ ਸਿਸਟਮ ਬਣਾ ਕੇ, ਅਛੂਤ ਬਣਾ ਕੇ ਕੱਢਿਆ ਸੀ ਬਾਹਰ। ਅੱਜ ਅਫਗਾਨਿਸਤਾਨ ਦੇ ਮਾਮਲੇ 'ਚ ਆਪ ਅਛੂਤ ਬਣੇ ਹੋਏ ਨੇ, ਅਨਟੱਚੇਬਲ
ਕਿਉਂਕਿ ਕੋਈ ਸਟੇਕ ਉਹਨਾਂ ਦਾ ਉੱਥੇ ਰਹਿਣ ਨਹੀਂ ਦਿੱਤਾ ਗਿਆ। ਬਿਲਕੁਲ ਨੇਪਾਲ ਦੀ ਸਿਚੁਏਸ਼ਨ 'ਚ ਤਾਂ ਇਹ ਇਵੇਂ ਹੀ ਹੈ ਕਿ ਜਿਵੇਂ ਉਹਨਾਂ ਦਾ ਇੱਕ ਹਿੱਸਾ ਵੱਢ ਕੇ ਪਾਸੇ ਸੁੱਟਤਾ ਗਿਆ ਹੋਵੇ, ਕਿਉਂਕਿ ਨਾ ਸਿਰਫ ਨੇਪਾਲ ਨੇ ਉਹਦੇ ਉੱਥੇ ਬਗਾਵਤ ਹੋਈ, ਉਹਨਾਂ ਨੇ ਰਾਜਾਸ਼ਾਹੀ ਖਤਮ ਕੀਤੀ, ਲੈਫਟਿਸਟ ਪਾਵਰ ਦੇ ਵਿੱਚ ਆਏ, ਔਰ ਕਿਵੇਂ ਉਹਨਾਂ ਨੇ ਜਿਹੜਾ ਸਾਰਾ ਇਹ ਰਾਜ ਧਰਮ ਹਿੰਦੂ ਆਪਣੇ ਆਪ ਨੂੰ ਮੁਕਾ ਕੇ ਆਪਣਾ ਕਨਸਟੀਟਿਊਸ਼ਨ ਬਣਾਇਆ, ਔਰ ਉਹਦੇ ਥੱਲੇ ਆਰਐਸਐਸ ਨੇ ਪੂਰਾ ਟਿਲ ਲਾਇਆ, ਉਹਨਾਂ ਦੀਆਂ ਇੰਟੈਲੀਜੈਂਸ ਏਜੰਸੀਆਂ ਨੇ, ਕਾਠਮੰਡੂ ਜੋ ਕੁਝ ਕਾਬਲ 'ਚ ਬਹਿ ਕੇ ਇਹਨਾਂ ਦੀਆਂ ਐਮਬੈਸੀਆਂ ਔਰ ਕਾਉਂਸਲੇਟ ਕਰਦੇ ਰਹੇ ਨੇ, ਉਹੀ ਕੁਛ ਉੱਥੇ ਕਰਦੇ ਸੀ। ਔਰ ਖਾਸ ਤੌਰ ਤੇ ਨੇਪਾਲ 'ਚ ਇਹਨਾਂ ਨੂੰ ਇਹ ਇੱਕ ਐਡਵਾਂਟੇਜ ਵੀ ਸੀ ਕਿ ਮਦੇਸੀ ਏਰੀਆ ਉਹਨੂੰ ਕਹਿੰਦੇ ਨੇ, 4-6 ਜ਼ਿਲ੍ਹੇ ਨੇ ਜਿਨ੍ਹਾਂ ਦੀ ਬਾਉਂਡਰੀ ਬਿਹਾਰ, ਯੂਪੀ, ਉੱਤਰਾਖੰਡ ਦੇ ਨਾਲ ਲੱਗਦੀ ਹੈ। ਉਹਨਾਂ ਦੇ ਵਿੱਚ ਜਿਹੜੇ ਹਿੰਦੀ ਸਪੀਕਿੰਗ ਲੋਕ ਨੇ, ਔਰ ਕਿਉਂਕਿ ਇਹ ਨੇਪਾਲ ਦੇ ਕਿੰਗ ਅਮਰ ਸਿੰਘ ਥਾਪਾ ਨੇ ਫਤਹ ਕੀਤੇ ਸੀ ਇੱਥੋਂ ਅੰਗਰੇਜ਼ਾਂ ਨਾਲ, ਜਦੋਂ ਨੇਪਾਲੀਆਂ ਦੀ ਸੰਧੀ ਹੋਈ, ਟ੍ਰੀਟੀ ਹੋਈ, ਤਾਂ ਉਹਨਾਂ ਨੇ ਨੇਪਾਲ ਦੇ ਕੋਲ ਹੀ ਰਹਿਣ ਦਿੱਤੇ, ਪਰ ਉਹ ਹੈ ਸਾਰੇ ਐਵਰੀ ਇੰਚ ਉਹ ਬਿਹਾਰੀ ਕਲਚਰ ਔਰ ਯੂਪੀ ਕਲਚਰ ਔਰ ਉੱਤਰਾਖੰਡੀ ਕਲਚਰ ਹੈ। ਲੇਕਿਨ ਇਸ ਸਾਰੇ ਦੇ ਇਹਨਾਂ ਨੇ ਉਹ ਮਦੇਸੀ ਕਾਰਡ ਵੀ ਖੇਡਿਆ, ਕਨਸਟੀਟਿਊਸ਼ਨ ਨਾ ਪਾਸ ਹੋਏ, ਫੇਲ ਹੋਏ, ਕਨਸਟੀਟਿਊਸ਼ਨ ਵੀ ਉਹਨਾਂ ਨੇ ਬਣਾਇਆ, ਹਿੰਦੂ ਧਰਮ ਨੂੰ ਖਤਮ ਕੀਤਾ ਵੀ ਕੋਈ ਰਾਜ ਧਰਮ ਨਹੀਂ ਹੈ। ਔਰ ਫਿਰ ਹੌਲੀ ਹੌਲੀ ਇੰਡੀਆ ਤੋਂ, ਕਿਉਂਕਿ ਉਹਨਾਂ ਨੇ ਦੇਖਿਆ ਜਦੋਂ ਉੱਥੇ ਨੇਪਾਲ ਦੇ ਵਿੱਚ ਅਰਥਕੁਏਕ ਆਇਆ, ਕਿਵੇਂ ਇੰਡੀਆ ਨੇ ਹੈਲਪ ਦੇ ਨਾਂ ਥੱਲੇ ਆਪਣੇ ਸਾਰੇ ਰਾਹ ਆਪਰੇਟਿਵ ਭੇਜੇ, ਮਦੇਸੀ ਲੋਕਾਂ ਤੋਂ ਗੜਬੜ ਕਰਾ ਕੇ ਬਾਰਡਰ ਦੇ ਉੱਤੇ ਗੜਬੜ ਕਰਵਾਉਂਦੇ ਰਹੇ। ਉਹਨਾਂ ਨੇ ਇਹਨਾਂ ਨੂੰ ਬਿਲਕੁਲ ਕੱਟ ਆਫ ਕਰਕੇ ਉਹ ਚਾਈਨਾ ਦੇ ਜਿਹੜਾ ਹੈ ਮਿਸਟਰ ਆਇਲੀ ਜਿਹੜੇ ਨੇ ਉਹ ਬਿਲਕੁਲ ਲੈਫਟਿਸਟ ਸੀ। ਹੁਣ ਇਹਨਾਂ ਨੇ ਵਿੱਚੇ ਵਿੱਚ ਕਰ ਕਰਾ ਕੇ ਉਹਨਾਂ ਦਾ ਸੁਪਰੀਮ ਕੋਰਟ ਇੱਧਰ ਉੱਧਰ ਕਰਕੇ ਉਹਨਾਂ ਨੇ ਹੁਣ ਜਿਹੜਾ ਲਿਆਂਦਾ ਆਇਲੀ ਦੇ ਉਸ ਸਾਰੇ ਸਿਸਟਮ ਤੋਂ ਬਾਅਦ ਇਹ ਰਿਲੇਟਿਵਲੀ ਲੱਗਦਾ ਸੀ ਇਹਨਾਂ ਨੂੰ ਕਿ ਵੀ ਜਿਹੜਾ ਸਾਡਾ ਇਹਨਾਂ ਨੂੰ ਚਾਈਨਾ ਦੇ ਆਰਬਿਟ ਤਾਂ ਚਲਾ ਗਿਆ, ਉਹ ਤਾਂ ਕਈ ਚੀਜ਼ਾਂ। ਹੁਣ ਉਸ ਮਿਸਟਰ ਆਇਲੀ ਦੇ ਪੀਰੀਅਡ 'ਚ ਹੀ ਉਹਨੇ ਬਾਰਡਰ ਡਿਸਪਿਊਟ ਵੀ ਖੜਾ ਕੀਤਾ ਇੰਡੀਆ ਦੇ ਨਾਲ, ਖਾਸ ਤੌਰ ਤੇ ਲਿਪੂ ਲੇਖ ਔਰ ਕਾਲਾ ਪਾਣੀ ਉੱਤਰਾਖੰਡ ਨਾਲ ਲੱਗਦੇ, ਕਿ ਭਾਈ ਇਹ ਸਾਡੇ ਇਲਾਕੇ ਨੇ। ਉਹਨਾਂ ਨੇ ਆਪਣੇ ਮੈਪ 'ਚ ਦਿਖਾਇਆ, ਫਿਰ ਆਫੀਸ਼ੀਅਲ ਮੈਪ ਉਹਨਾਂ ਨੇ ਬਣਾ ਲਿਆ, ਉਸ ਸਾਰੇ ਦੇ ਥੱਲੇ ਕਾਫੀ ਰਿਹਾ। ਫਿਰ ਇਹ ਹੋਇਆ ਜੀ ਕਿ ਹੁਣ ਜਿਹੜਾ ਨਵਾਂ ਆ ਗਿਆ ਸ਼ੇਰ ਬਹਾਦਰ ਦਿਓਬਾ ਪ੍ਰਾਈਮ ਮਿਨਿਸਟਰ ਹੈ, ਕਿ ਵੀ ਇਹ ਉਹਦੀ ਮੋਦੀ ਦੇ ਨਾਲ ਫੋਟੋ ਵੀ ਹੱਥ ਮਿਲਾਉਂਦਿਆਂ ਦੀ, ਔਰ ਇਹ ਵੀ ਕਿ ਵੀ ਨਾਰਮਲ ਹੋ ਜਾਣਗੇ ਇਹ ਉਹ। ਲੇਕਿਨ ਜਿਹੜੇ ਲੋਕਾਂ ਦੇ ਵਿੱਚ ਦਬੀ ਆਵਾਜ਼ ਹੁੰਦੀ ਹੈ, ਉਹ ਇੱਕ ਨਿੱਕੀ ਜਿਹੀ ਇਨਸੀਡੈਂਟ ਚਾਹੀਦੀ ਹੁੰਦੀ ਹੈ ਉਹਨੂੰ ਫਲੇਅਰ ਅਪ ਹੋਣ ਦੇ ਲਈ, ਔਰ ਉਹ ਇਨਸੀਡੈਂਟ ਆ ਗਈ ਸਾਹਮਣੇ। ਹੁਣ ਜਿਹੜੀ ਉਹਨਾਂ ਦੀ ਮਹਾਕਾਲੀ ਨਦੀ ਹੈ, ਉਹਦੇ ਇੱਕ ਪਾਸੇ ਇਹਨਾਂ ਦਾ ਬਾਰਡਰ ਹੈ ਨੇਪਾਲ ਦਾ, ਇੱਕ ਪਾਸੇ ਭਾਰਤ ਦਾ, ਔਰ ਉੱਥੇ ਕਿਉਂਕਿ ਉਹਨਾਂ ਨੇ ਇੱਕ ਦੋਨੋਂ ਪਾਸੇ ਜਿਹੜੇ ਲੋਕ ਜਿਹੜੇ ਨੇ ਉਹ ਦਰਿਆ ਆਰ ਪਾਰ ਜਾਂਦੇ ਨੇ, ਹੁਣ ਬਰਸਾਤ ਵੀ ਚੱਲ ਰਹੀ ਹੈ ਔਰ ਦੂਜੇ ਵੀ, ਤੇ ਉਹਦੇ ਵਿੱਚ ਇੱਕ ਵੱਡੀ ਰੱਸੀ ਜਿਹੜੀ ਆ ਉਹ ਬੰਨੀ ਹੁੰਦੀ ਹੈ, ਜਿਹਨੂੰ ਤੂਇਨ ਕਹਿੰਦੇ ਨੇ, ਲੋਕਲ ਜ਼ਬਾਨ 'ਚ ਹੈ ਜਾਂ ਹਿੰਦੀ ਲਫ਼ਜ਼ ਹੈ। ਹੁਣ ਉਸ ਤੂਇਨ ਦੇ 30 ਜੁਲਾਈ ਨੂੰ ਇੱਕ ਨੇਪਾਲੀ ਨੌਜਵਾਨ ਜਿਹਦਾ ਨਾਂ ਜੈ ਸਿੰਘ ਆਇਆ, ਉਹ ਉਸ ਰੱਸੀ ਰਾਹੀਂ ਜਿਹੜਾ ਉਹ ਕ੍ਰਾਸ ਕਰ ਰਿਹਾ ਸੀ, ਤੇ ਅਚਾਨਕ ਜਿਹੜੇ ਇੰਡੀਅਨ ਸਿਕਿਉਰਿਟੀ ਦਸਤੇ ਇਸ ਪਾਸੇ ਸੀ ਨਦੀ ਦੇ, ਉਹਨਾਂ ਨੇ ਉਸ ਰੱਸੀ ਨੂੰ ਕੱਟ ਦਿੱਤਾ। ਉਹ ਜਿਹੜਾ ਉਸ ਮਹਾਕਾਲੀ ਨਦੀ ਦੇ ਵਿੱਚ ਡਿੱਗ ਕੇ ਹੁਣ ਤੱਕ ਉਹ ਗੁੰਮਸ਼ੁਦਾ ਕਿਹਾ ਜਾਂਦਾ ਹੈ, ਮਤਲਬ ਮਰ ਗਿਆ। ਹੁਣ ਇਸ ਸਾਰੇ 'ਚ ਜ਼ਾਹਰ ਹੈ ਕਿ ਵੀ ਇਹ ਘਟਨਾ ਇੱਕ ਐਸੀ ਘਟਨਾ ਸੀ ਕਿ ਇਸ ਤੋਂ ਇੱਕਦਮ ਬਾਅਦ ਜਿਹੜਾ ਉਹ ਨੇਪਾਲ ਭਰ ਦੇ ਵਿੱਚ ਪ੍ਰੋਟੈਸਟ ਸ਼ੁਰੂ ਹੋ ਗਏ, ਔਰ ਫਿਰ ਨਾਲ ਦੀ ਨਾਲ ਇਹ ਖਬਰ ਆਈ ਵੀ ਕੱਲਾ ਇਹੀ ਨਹੀਂ, ਵੀ ਉਹਨਾਂ ਨੇ ਇੱਕ ਇੰਡੀਅਨ ਹੈਲੀਕਾਪਟਰ ਜਿਹੜਾ ਹੈ ਉਹ ਨੇਪਾਲੀ ਹਦੂਦ ਦੇ ਵਿੱਚ ਆਇਆ। ਹੁਣ ਇਹਨੂੰ ਲੈ ਕੇ ਉਹਨਾਂ ਦੇ 77 ਜ਼ਿਲ੍ਹਿਆਂ 'ਚ ਪੂਰੀ ਹੈੱਡਕੁਆਟਰ ਦੇ ਉੱਤੇ ਮੁਹਿੰਮ ਚੱਲੀ। ਉਹਨਾਂ ਨੇ ਕਿਹਾ, ਔਰ ਉਹਨਾਂ ਨੇ ਇੱਕ ਇਨਵੈਸਟੀਗੇਟਿਵ ਕਮੇਟੀ ਵੀ ਬਣਾਈ ਨੇਪਾਲ ਦੀ ਸਰਕਾਰ ਨੇ, ਕਿ ਜੀ ਉਹਨਾਂ ਨੇ ਕਿਹਾ ਜੀ ਹਾਂ ਸਿਕਿਉਰਿਟੀ ਫੋਰਸਿਸ ਉੱਥੇ ਮੌਜੂਦ ਸੀ। ਹੁਣ ਨੇਪਾਲੀ ਲੋਕਾਂ ਦਾ ਗੁੱਸਾ ਇਹ ਹੈ ਇਸ ਦੇ ਉੱਤੇ ਮਿਸਟਰ ਸ਼ੇਰ ਬਹਾਦਰ ਦਿਓਬਾ ਤੇ, ਕਿ ਵੀ ਉਹਨਾਂ ਨੇ ਸਾਡਾ ਬੰਦਾ ਮਾਰਿਆ, ਉਹਨਾਂ ਦਾ ਹੈਲੀਕਾਪਟਰ ਸਾਡੀਆਂ ਜਿਹੜੀਆਂ ਸੀਮਾਵਾਂ ਦੇ ਵਿੱਚ ਬਾਰਡਰਸ ਦੇ ਵਿੱਚ ਆਇਆ, ਤੁਸੀਂ ਉਹਨਾਂ ਦੇ ਹਾਈ ਕਮਿਸ਼ਨ ਨੂੰ ਤਲਬ ਕਰਕੇ ਪ੍ਰੋਟੈਸਟ ਕਿਉਂ ਨਹੀਂ ਕੀਤਾ? ਉਹ ਕਹਿੰਦੇ ਨੇ ਜੀ ਅਸੀਂ ਇੱਕ ਡਿਪਲੋਮੈਟਿਕ ਨੋਟ ਭੇਜਿਆ, ਔਰ ਇਸ ਗੱਲ ਦੇ ਉੱਤੇ ਉਹਨਾਂ ਨੇ ਕਿਹਾ ਵੀ ਬਿਲਕੁਲ ਸਾਨੂੰ ਇਹ ਕਬੂਲ ਨਹੀਂ ਹੈ। ਔਰ ਇਹ ਉਹਨਾਂ ਦਾ ਆਪਣਾ ਮੀਡੀਆ ਸਮੇਤ BBC ਕਹਿ ਰਿਹਾ ਹੈ ਕਿ ਭਾਈ ਇਹ ਜਿਹੜੀ ਹੈ ਇਸ ਵੇਲੇ ਨੇਪਾਲ ਔਰ ਭਾਰਤ ਦੇ ਵਿੱਚ ਬਹੁਤ ਕਸ਼ੀਦਗੀ ਹੈ। ਸ਼ੇਰ ਬਹਾਦਰ ਦਿਓਬਾ ਭਾਵੇਂ ਲੱਗਦਾ ਸੀ ਕਿ ਇੰਡੀਆ ਉਸ ਨੂੰ ਥੋੜਾ ਮੈਲਟਡਾਊਨ ਕਰੇਗਾ, ਪਰ ਇਸ ਗੱਲ ਦੇ ਸਾਹਮਣੇ ਲੋਕਾਂ ਦੇ ਵਿੱਚ ਬਹੁਤ ਗੁੱਸਾ ਹੈ। ਚਾਰ ਚਫੇਰੇ ਜਿਹੜਾ ਇਹੀ ਨਹੀਂ ਵੀ ਇੱਕ ਪਾਰਟੀ, ਜਿੰਨੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਦੇ ਸਟੂਡੈਂਟ ਔਰ ਉਹਨਾਂ ਦੇ ਜਿਹੜੇ ਵਰਕਰ ਨੇ ਉਹ ਸੜਕਾਂ ਤੇ ਉਤਰ ਆਏ ਨੇ,
ਨੇਪਾਲ ਕਮਿਊਨਿਸਟ ਪਾਰਟੀ ਦੇ ਜਿਹੜੇ ਸਟੂਡੈਂਟ ਨੇ ਉਹ ਖਾਸ ਤੌਰ ਤੇ ਇਹਦਾ ਮੋਦੀ ਦਾ ਪੁਤਲਾ ਥਾਂ ਥਾਂ ਫੂਕ ਰਹੇ ਨੇ ਔਰ ਉਹਨਾਂ ਨੇ ਕਿਹਾ ਵੀ ਇੱਕ ਪਾਸੇ ਤਾਂ ਲੋਕ ਜੈ ਸਿੰਘ ਧਾਮੀ ਦੇ ਲਈ ਇਨਸਾਫ ਦੀ ਮੰਗ ਕਰ ਰਹੇ ਨੇ ਪਰ ਨਾਲ ਹੀ ਉਹ ਕਹਿੰਦੇ ਨੇ ਜੀ ਜੇ ਹੈਲੀਕਾਪਟਰ ਨੇ ਆ ਕੇ ਵਾਇਲੇਟ ਕੀਤੀ ਸਾਡੀ ਸੋਵਰਨਿਟੀ ਤੇ ਇਸ ਦੇ ਮਾਮਲੇ 'ਚ ਸਰਕਾਰ ਨੇ ਕਿਉਂ ਨਹੀਂ ਜਿਹੜਾ ਫੋਰਸਫੁਲ ਜਿਹੜਾ ਕਦਮ ਚੁੱਕਿਆ ਔਰ ਇਹ ਸਾਰੇ ਦੇ ਵਿੱਚ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇਹ ਸਾਨੂੰ ਕਬੂਲ ਨਹੀਂ ਹੈ ਔਰ ਨੇਪਾਲ ਸਰਕਾਰ ਨੇ ਕਿਹਾ ਜੀ ਅਸੀਂ ਫੋਰਨ ਮਿਨਿਸਟਰੀ ਲੈਵਲ ਤੇ ਗੱਲ ਕਰ ਰਹੇ ਹਾਂ ਅਸੀਂ ਪ੍ਰੋਟੈਸਟ ਭੇਜਿਆ ਹੈ ਡਿਪਲੋਮੈਟਿਕ ਭੇਜਿਆ ਹੈ ਔਰ ਹੁਣ ਉਧਰੋਂ ਇੰਡੀਆ ਕਹਿ ਰਿਹਾ ਉਹਨੂੰ ਕਿ ਵੀ ਤੁਹਾਨੂੰ ਤਾਂ ਅਸੀਂ ਖੜਾ ਕੀਤਾ ਇਹ ਕੀ ਹੋ ਰਿਹਾ ਤੇ ਉਹਨਾਂ ਨੇ ਕਿਹਾ ਜੀ ਅਸੀਂ ਸਾਰੇ 77 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਸ ਐਡਮਿਨਿਸਟ੍ਰੇਟਰਸ ਨੂੰ ਨੋਟ ਭੇਜਿਆ ਕਿ ਇਹ ਜਿਹੜਾ ਬੰਦ ਕਰਾਇਆ ਜਾਏ ਪੁਤਲੇ ਸਾੜਨਾ ਇਹ ਪਰ ਅਸੀਂ ਇਹ ਕਹਿ ਰਹੇ ਹਾਂ ਕਿ ਵੀ ਭਾਰਤ ਦਾ ਆਪਣੇ ਗਵਾਂਢੀ ਮੁਲਕਾਂ ਦੇ ਵਿੱਚ ਕੀ ਹਾਲਤ ਬਣ ਚੁੱਕੀ ਹੈ ਤੇ ਹੁਣ ਤੁਰੇ ਤਾਂ ਹੋਏ ਨੇ ਇਹ ਰੀਜਨਲ ਪਾਵਰ ਔਰ ਵਿਸ਼ਵ ਗੁਰੂ ਬਣਨ ਦੇ ਲਈ ਤੇ ਨੇਪਾਲ ਵਰਗਾ ਔਰ ਇਸ ਗੱਲ ਦਾ ਧਿਆਨ ਰਹੇ ਨੇਪਾਲ 'ਚ 80% ਤੋਂ ਜ਼ਿਆਦਾ ਲੋਕ 90 ਹੀ ਹੋਣਗੇ ਸ਼ਾਇਦ ਹਿੰਦੂ ਮਜ਼ਹਬ 'ਚ ਯਕੀਨ ਰੱਖਣ ਵਾਲੇ ਨੇ ਲੇਕਿਨ ਉਹਨਾਂ ਨੂੰ ਵੀ ਭਾਰਤ ਦਾ ਇਹ ਜਿਹੜਾ ਸਾਰਾ ਸਿਸਟਮ ਹੈ ਉਹ ਕਬੂਲ ਨਹੀਂ ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ